ਖਬਰਾਂ ਦੇ ਵੱਲ ਆਈਏ ਤੇ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਕਾਂਗਰਸ ਦੀ ਪੋਲਿਟਿਕਸ ਤੋਂ। ਚੰਨੀ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸੀਆਂ ਚਰਚਾਵਾਂ ਦੇ ਵਿੱਚ ਰਹੇ ਨੇ, ਸਾਬਕਾ ਮੁੱਖ ਮੰਤਰੀ ਨੇ, ਮੈਂਬਰ ਪਾਰਲੀਮੈਂਟ ਵੀ ਨੇ। ਹੁਣ ਕਹਿੰਦੇ ਖੁਦ ਨੂੰ ਖੁਦ ਹੀ ਸੀਐਮ ਚਿਹਰਾ ਐਲਾਨ ਦਿੱਤਾ ਜੀ ਚੰਨੀ ਨੇ। ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਬੈਠਕਾਂ ਦਾ ਦੌਰ ਚਲਾਇਆ ਸੀ ਜੀ। ਪਹਿਲਾਂ ਮਤਲਬ ਕਿ ਇਹਨਾਂ ਦੇ ਭੁਪੇਸ਼ ਬਘੇਲ ਤੇ ਫਿਰ ਕੇਸੀ ਵੇਣੂਗੋਪਾਲ ਮੀਟਿੰਗਾਂ ਹੋਈਆਂ ਤੇ ਉਦੋਂ ਬਾਅਦ ਦਮ ਭਰਿਆ ਗਿਆ ਕਿ ਲਓ ਜੀ ਏਕਤਾ ਹੋ ਗਿਆ, ਸਹਿਮਤੀ ਬਣ ਗਈ, ਇਕੱਠੇ ਬਿਠਾਤੇ। ਤੇ ਅਜੇ ਉਹਨਾਂ ਗੱਲਾਂ ਨੂੰ ਬੂਰ ਨਹੀਂ ਪਿਆ ਸੀ ਕਿ ਕਿਆ ਮਾਮਲੇ ਜ਼ਿਆਦੇ ਭਾਗੇ, ਕਾਕਰੋਚ ਜਨਤਾ ਪਾਰਟੀ ਵਾਲੇ, ਪ੍ਰਦਰਸ਼ਨ ਵਾਲੇ, ਪੇਪਰ ਲੀਕ ਵਾਲਾ। ਜੀ। ਫਿਰ ਰਾਹੁਲ ਗਾਂਧੀ ਮੋਦੀ ਦੇ ਘਰ ਮੂਹਰੇ ਚਲੇ ਗਏ, ਕੁਝ ਸੰਸਦ ਮੈਂਬਰਾਂ ਨੂੰ ਲੈ ਕੇ ਹਗਾਮਾ ਹੋ ਗਿਆ ਤੇ ਉਸ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਆ ਗਈ, ਮੰਤਰੀ ਦਾ ਅਸਤੀਫਾ ਹੋ ਗਿਆ, ਪ੍ਰਧਾਨ ਮੰਤਰੀ ਦੀ ਵੀਡੀਓ ਆ ਗਈਆਂ, ਸੰਸਦ 'ਚ ਬਹਿਸ ਚੱਲ ਰਹੀ ਹੈ, ਕੱਲ ਦੀ ਸਰਕਾਰ ਘਿਰੀ ਹੋਈ ਮਹਿਸੂਸ ਕਰਦੀ ਆ, ਹੈ ਨਾ, ਹਮਲਾਵਰ ਹੋਣ ਦੀ ਕੋਸ਼ਿਸ਼ ਕਰਦੇ ਆ ਪਰ ਹਮਲਾਵਰ ਹੋ ਨਹੀਂ ਪਾ ਰਹੀ। ਉਹ ਸਾਰੀ ਸਥਿਤੀਆਂ ਦੇ ਵਿੱਚ ਇੰਝ ਲੱਗਿਆ ਕਿ ਲਓ ਵੀ ਪੰਜਾਬ ਕਾਂਗਰਸ ਦਾ ਮਾਮਲਾ ਤਾਂ ਨਿਬੜ ਜਾਏਗਾ, ਕਿਤੇ ਠੰਡੇ ਰਸਤੇ ਪੈ ਗਿਆ। ਪਰ ਅਜਿਹਾ ਨਹੀਂ ਹੋਇਆ ਜੀ। ਪਹਿਲੀ ਗੱਲ ਤਾਂ ਇਹ ਕਿ ਦਿੱਲੀ ਜਿਹੜੀਆਂ ਬੈਠਕਾਂ ਹੋਈਆਂ ਉਹ ਦਿਖਣ ਨੂੰ ਬੈਠਕਾਂ ਸੀਗੀਆਂ, ਅੰਦਰ ਤਾਂ ਤਕਰਾਰ ਹੀ ਹੋਈ ਸੀ। ਆਪਾਂ ਉੱਥੇ ਵੀ ਗੱਲ ਕੀਤੀ ਸੀ ਪਹਿਲਾਂ ਵੀ ਕਿ ਉਸ ਬੈਠਕ 'ਚ ਵੀ ਚੰਨੀ ਨੇ ਇੱਕ ਵਾਰ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਤੀ ਸੀ ਕਿ ਮੇਰੇ ਤੋਂ ਚੇਅਰਮੈਨ ਹੀ ਲੈ ਲਓ, ਮੈਨੂੰ ਨਹੀਂ ਲੋੜ। ਗੱਲ ਤਾਂ ਇੱਥੋਂ ਤੱਕ ਵੱਧ ਗਈ ਸੀ ਕਿ ਕੇਸੀ ਵੇਣੂਗੋਪਾਲ ਮੀਟਿੰਗ ਛੱਡ ਕੇ ਚਲੇ ਗਏ ਸੀ, ਤਕਰਾਰ ਬਹਿਸ। ਜੀ। ਤੇ ਚੰਨੀ ਵੀ ਫਿਰ ਉੱਠ ਕੇ ਨਾਲੇ ਬਾਹਰ ਆ ਗਈ ਸੀ। ਮਤਲਬ ਉੱਥੇ ਮਾਮਲਾ ਨਿਬੜਿਆ ਨਹੀਂ। ਚਲੋ ਪਰ ਨਾ ਨਿਬੜਿਆ ਹੋਵੇ, ਪਰ ਉਹ ਤੋਂ ਬਾਅਦ ਇਹ ਸੀਗਾ ਕਿ ਸ਼ਾਇਦ ਹੁਣ ਠੰਡ ਵਰਤ ਗਈ, ਹੁਣ ਚੁੱਪਚਾਪ ਆਪਣਾ ਕੰਮ ਕਰਨਗੇ। ਪਰ ਜੋ ਦ੍ਰਿਸ਼ ਦਿਖ ਰਹੇ ਨੇ ਉਹਦੇ ਹਿਸਾਬ ਨਾਲ ਤਾਂ ਇਹ ਇਕੱਠੇ ਤੁਰ ਹੀ ਨਹੀਂ ਸਕਦੇ ਜੀ। ਦਿੱਲੀ ਦੇ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਦੇ ਦੌਰਾਨ ਸੰਸਦ ਦੇ ਬਾਹਰ ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਇੱਕ ਪ੍ਰਦਰਸ਼ਨ ਕਰਨ ਲਈ ਪੋਸਟਰਾਂ ਦੇ ਰਾਹੀਂ ਸੁਨੇਹਾ ਦੇਣ ਲਈ ਖੜੇ ਹੁੰਦੇ ਨੇ। ਉਹ ਦੋ ਤਰੀਕੇ ਨਾਲ ਹੁੰਦੇ ਨੇ ਜੀ ਕਿ ਇੱਕ ਤਾਂ ਜੀ ਪੰਜਾਬ 'ਚ ਪੇਪਰ ਲੀਕ ਹੋਏ ਨੇ ਜੀ, ਇਹਨਾਂ ਤੇ ਵੀ ਕਾਰਵਾਈ ਕਰੋ ਜੀ। ਦੂਜਾ ਜੀ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਉੱਤੇ, ਸਫਾਈ ਕਰਮੀਆਂ ਦੇ ਉੱਤੇ ਪੁਲਿਸ ਨੇ ਜੋ ਵਹਿਸ਼ੀਪਣਾ ਦਿਖਾਇਆ, ਲਾਠੀ ਚਾਰਜ ਕੀਤਾ, ਉਹ ਕਾਰਵਾਈ ਕਰੋ ਜੀ। ਏਦਾਂ ਪੋਸਟਰ ਲੈ ਕੇ ਖੜੇ ਹੁੰਦੇ ਨੇ। ਪਰ ਕਾਂਗਰਸ ਦੇ ਕੋਲ ਤਾਂ 7 ਮੈਂਬਰ ਪਾਰਲੀਮੈਂਟ ਨੇ। ਸਹੀ ਹੈ। ਤੇ ਉੱਥੇ ਖੜੇ 4 ਨਜ਼ਰ ਆਉਂਦੇ ਨੇ, ਰਾਜਾ ਵੜਿੰਗ, ਡਾਕਟਰ ਅਮਰ ਸਿੰਘ, ਗੁਰਜੀਤ ਔਜਲਾ ਤੇ ਘੁਬਾਇਆ। ਧਰਮਵੀਰ ਗਾਂਧੀ ਨਾਲ ਨਹੀਂ ਖੜਦੇ, ਪਰ ਖਾਸ ਸਭ ਦੀਆਂ ਨਜ਼ਰਾਂ ਰਹਿੰਦੀਆਂ ਨੇ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਤੇ, ਕਿ ਦਿੱਲੀ 'ਚ ਹੋ ਕੇ ਵੀ ਉਹਨਾਂ ਨਾਲ ਨਹੀਂ ਖੜੇ। ਜੀ। ਮਤਲਬ ਇਹ ਦਿੱਲੀ 'ਚ ਰਹਿੰਦਿਆਂ ਹੀ ਆਪਣੀ ਹਾਈ ਕਮਾਂਡ ਨੂੰ ਇਹ ਸੁਨੇਹਾ ਦੇ ਰਹੇ ਕਿ ਤੁਹਾਡੇ ਸਾਹਮਣੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ, ਅਸੀਂ ਨਹੀਂ ਇਹਨਾਂ ਨਾਲ ਖੜਨਾ। ਖਾਸ ਕਰਕੇ ਰਾਜਾ ਵੜਿੰਗ ਦਾ, ਕਿ ਰਾਜਾ ਵੜਿੰਗ ਨਾਲ ਸਾਡੀ ਦਾਲ ਨਹੀਂ ਗਲਣੀ। ਜੀ। ਇਹ ਗੱਲ ਦਿੱਲੀ ਤੱਕ ਨਹੀਂ ਰੁਕੀ। ਪੰਜਾਬ 'ਚ ਆ ਕੇ ਪਾੜੇ ਦੇ ਘਰੇ ਇੱਕ ਮੀਟਿੰਗ ਹੁੰਦੀ ਹੈ ਇਸ ਗਰੁੱਪ ਦੀ, ਚੰਨੀ ਧੜੇ ਦੀ, ਦਿੱਲੀ ਐਪੀਸੋਡ ਤੋਂ ਬਾਅਦ। ਬਿਲਕੁਲ ਜੀ। ਤੇ ਉਸ ਮੀਟਿੰਗ ਦੇ ਵਿੱਚ ਅਨਿਲ ਜੋਸ਼ੀ ਜਿਹੜੇ ਬੀਜੇਪੀ ਤੋਂ ਅਕਾਲੀਆਂ 'ਚ ਹੋ ਕੇ ਇੱਧਰ ਆਏ ਹੋਏ ਨੇ, ਉਹ ਰਾਜਾ ਵੜਿੰਗ ਦੇ ਕੋਟੇ 'ਚ ਮੰਨੇ ਜਾਂਦੇ ਨੇ, ਪਰ ਉਹ ਚੰਨੀ ਧੜੇ ਦੀ ਬੈਠਕ 'ਚ ਆਉਂਦੇ ਨੇ। ਤੇ ਉਹਨਾਂ ਦੀ ਐਂਟਰੀ ਤੋਂ ਬਾਅਦ ਇੱਕ ਰੀਲ ਸ਼ੁਰੂ ਹੁੰਦੀ ਹੈ, ਇੱਕ ਗੀਤ ਸ਼ੁਰੂ ਹੁੰਦਾ ਤੇ ਉਹ ਸਾਰਿਆਂ ਨੂੰ ਦਿਖਾਉਂਦਾ। ਫਿਰ ਉਸ ਗੀਤ ਦੇ ਵਿੱਚ ਲਾਇਆ ਸਾਡੇ 'ਚ ਖੱਚ ਬੰਦਾ ਕੋਈ ਨਹੀਂ। ਅੱਛਾ। ਹੁਣ ਅਜਿਹਾ ਗੀਤ ਲਾ ਕੇ ਕਿਹਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਸਾਡੇ 'ਚ ਕੋਈ ਦਾਗੀ, ਕੋਈ ਦੋਗਲਾ, ਕੋਈ ਬਦਨਾਮ ਜਾਂ ਝੂਠਾ? ਇਹ ਸਾਰੀਆਂ ਅਲੰਕਾਰ ਲੱਗਦੇ ਨੇ ਖੱਚ ਦੇ ਹਿਸਾਬ ਨਾਲ। ਸੋ ਇਸ ਲਈ ਕੀ ਇਹ ਵੜਿੰਗ ਨੂੰ ਇੰਜ ਨਿਸ਼ਾਨਾ ਬਣਾਇਆ ਜਾ ਰਿਹਾ? ਗੱਲ ਇੱਥੇ ਤੱਕ ਨਹੀਂ ਗਈ ਜੀ। ਬਰਨਾਲੇ ਵਾਲੇ ਮਾਮਲੇ ਦੇ ਵਿੱਚ ਜੇ ਚੰਨੀ ਧੜਾ ਹਾਜ਼ਰ ਹੈ ਤਾਂ ਵੜਿੰਗ ਨਹੀਂ ਆਇਆ, ਜਦੋਂ ਵੜਿੰਗ ਆਇਆ ਤਾਂ ਚੰਨੀ ਧੜਾ ਉੱਥੇ ਨਹੀਂ ਹੈਗਾ। ਗੱਲ ਇੱਥੇ ਵੀ ਨਹੀਂ ਮੁੱਕਦੀ। ਜਨਤਕ ਪਲੇਟਫਾਰਮ ਤੇ ਮਜ਼ਦੂਰਾਂ, ਸਫਾਈ ਕਰਮੀਆਂ ਦੇ ਹੱਕ 'ਚ ਹਾਰਾ ਨਾਰਾ ਮਾਰਦੇ ਆ ਚਰਨਜੀਤ ਚੰਨੀ ਇੱਥੋਂ ਤੱਕ ਕਹਿੰਦੇ ਨੇ ਕਿ ਜੇ ਰੱਬ ਨੇ ਮਿਹਰ ਕੀਤੀ, ਤਾਕਤ ਬਖਸ਼ੀ ਤਾਂ ਇੱਥੇ ਆ ਕੇ ਇਨਸਾਫ ਕਰੂੰਗਾ। ਠੀਕ ਹੈ। ਇਹਦਾ ਮਤਲਬ ਜਨਤਕ ਥਾਂ ਤੇ ਕਹਿਣ ਲੱਗ ਗਏ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ। ਵੈਸੇ ਇਹ ਤਰੀਕਾਕਾਰ ਕਦੇ-ਕਦੇ ਪ੍ਰਤਾਪ ਬਾਜਵਾ ਵੀ ਅਪਣਾਉਂਦੇ ਰਹੇ ਨੇ, ਪਰ ਚੰਨੀ ਹੋਰਾਂ ਵੱਲੋਂ ਪਹਿਲਾਂ ਮੀਟਿੰਗਾਂ 'ਚ ਆਪਣੇ ਸਾਥੀਆਂ ਰਾਹੀਂ ਦਾਅਵੇ ਵਾਅਦੇ ਕਰਾਏ ਜਾ ਰਹੇ ਸੀ, ਹਾਈ ਕਮਾਂਡ ਮੂਹਰੇ ਦਾਅਵਾ ਪੇਸ਼ ਕੀਤਾ ਜਾ ਰਿਹਾ ਸੀ। ਜੀ। ਤੇ ਹੁਣ ਉਹ ਜਨਤਕ ਪਲੇਟਫਾਰਮ ਤੇ ਖੁਦ ਹੀ ਕਹਿਣ ਲੱਗੇ ਕਿ ਜੇ ਰੱਬ ਨੇ ਮੈਨੂੰ ਤਾਕਤ ਬਖਸ਼ੀ ਤਾਂ ਮੈਂ ਇੱਥੇ ਆ ਕੇ ਇਨਸਾਫ ਕਰੂੰਗਾ, ਇੱਥੇ ਦੋਸ਼ੀਆਂ ਨੂੰ ਅਸੀਂ ਇਹ ਕਰਾਂਗੇ, ਏਦਾਂ ਕਰਾਂਗੇ। ਤਾਂ ਇੱਕ ਤਰੀਕੇ ਨਾਲ ਉਹ ਪੇਸ਼ ਕਰ ਰਹੇ ਨੇ ਕਿ ਮੈਨੂੰ ਹਰਾ ਪੈਨ ਜੇ ਮਿਲਿਆ ਤਾਂ ਫਿਰ ਮੈਂ ਚਲਾਉਂਗਾ। ਸੋ ਕੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਇਹ ਕਹਿ ਦਿੱਤਾ ਇੱਕ ਤਰੀਕੇ ਨਾਲ ਕਿ ਜੀ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ, ਪਾਰਟੀ ਦੇ ਵਿੱਚ ਜੇ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਤਾਂ ਮੈਂ ਹੋਊਗਾ, ਨਹੀਂ ਮੈਂ ਬਾਹਰ ਹੋਊਗਾ। ਜੀ। ਕੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ? ਜਦੋਂ ਕਿ ਉਹ ਵਾਰ-ਵਾਰ ਕਹਿੰਦੇ ਨੇ ਕਿ ਮੈਂ ਬਾਗੀ ਨਹੀਂ ਹੋਣਾ, ਮੈਂ ਨਹੀਂ ਹੋਣਾ, ਮੈਂ ਇਹ ਨਹੀਂ ਕਰਨਾ, ਮੈਂ ਰਾਹੁਲ ਦਾ ਸਿਪਾਹੀ ਹਾਂ, ਹੈ ਨਾ। ਪਰ ਸਿਆਸਤ ਦੇ ਵਿੱਚ ਕਦੋਂ ਕੀ ਹੋ ਜਾਵੇ, ਸਵਾਲ ਹੁਣ ਇਹ ਹੈ
ਕਿ ਕੀ ਚੰਨੀ ਬਗਾਵਤ ਕਰਨਗੇ ਫਿਰ ਜੀ ਜੇ ਇਸ ਹੱਦ ਤੱਕ ਆ ਗਏ ਦਿੱਲੀ ਮੀਟਿੰਗਾਂ ਤੋਂ ਬਾਅਦ ਵੀ, ਜਾਂ ਉਹ ਪਾਰਟੀ 'ਚ ਫਿਰ ਚੁੱਪ ਰਹਿ ਜਾਣਗੇ ਦੁਬਾਰਾ ਜੇ ਕਿਸੇ ਹੋਰ ਨੂੰ ਐਲਾਨਦਾ। ਕੀ ਉਹਨਾਂ ਦਾ ਟਾਸਕ ਸਿਰਫ ਵੜਿੰਗ ਨੂੰ ਹਟਾਉਣਾ ਹੀ ਹੈ, ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਚਾਹੇ ਨਾ ਐਲਾਨਣ, ਇਹ ਹੈ ਕਿ ਉਹ ਅਜੇ ਵੀ ਇਹੀ ਲੜਾਈ ਹੈ? ਪੰਜਾਬ ਹੋਰ ਮਸਲਿਆਂ 'ਚ ਦੋ ਚਾਰ ਹੋ ਰਿਹਾ ਹੈ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਮਸਲਾ, ਪੇਪਰਾਂ ਦਾ ਮਸਲਾ, ਬੱਚਿਆਂ ਦਾ ਮਸਲਾ, ਨੌਜਵਾਨੀ ਦਾ ਮਸਲਾ, ਕਿਸਾਨੀ ਮਜ਼ਦੂਰੀ ਦਾ ਮਸਲਾ, ਪੁਲਿਸ ਸ਼ੱਦਤ ਦਾ ਮਸਲਾ, ਨਾ ਪੁਲਿਸ ਹਾਵੀ ਹੋ ਰਹੀ ਹੈ, ਪੁਲਿਸ ਰਾਜ ਵੱਲ ਵੱਧ ਰਹੇ ਆ, ਉਹ ਸਾਰੇ ਪਹਿਲੂ, ਆਰਥਿਕ ਮਸਲਾ, ਸਾਰਿਆਂ ਨੂੰ ਦਰਕਨਾਰ ਕਰਕੇ ਮੈਂ ਚਿਹਰਾ ਤੂੰ ਚਿਹਰਾ, ਮੈਂ ਚਿਹਰਾ ਤੂੰ ਚਿਹਰਾ ਕਾਂਗਰਸ ਦੇ 'ਚ ਉਲਝੀ ਤੋਂ ਅਜੇ ਤੱਕ ਬਾਹਰ ਨਹੀਂ ਹੈ। ਬਿਲਕੁਲ ਜੀ। ਦੂਜੀਆਂ ਪਾਰਟੀਆਂ ਭਾਵੇਂ ਤਿਆਰੀ ਕਰ ਰਹੀਆਂ ਅੰਦਰ ਖਾਤੇ ਪੰਜਾਬ ਦੇ ਜ਼ਮੀਨ ਤੇ ਵੀ ਤਿਆਰੀ ਕਰ ਰਹੀਆਂ, ਪਰ ਇਹਨਾਂ ਦੇ ਵਿੱਚ ਆਪਸੀ ਜਿਹੜਾ ਇਸ ਟਾਈਮ ਪਾਟੋ ਧਾੜ ਚੱਲ ਰਹੀ ਹੈ, ਉਹ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਹੀ।